4-5 ਦਿਨਾਂ ਦਾ ਜਿਹੜਾ ਸਰਕਾਰ ਨੇ ਭੁਲੇਖਾ ਪਾ ਲਿਆ ਮਨ ਦੇ ਵਿੱਚ ਵੀ ਲੋਕਾਂ ਤੇ ਦਹਿਸ਼ਤ ਪਾ ਕੇ ਕੋਰਟ ਦਾ ਸਹਾਰਾ ਲੈ ਕੇ ਵੀ ਇਹ ਫੈਕਟਰੀ ਚਲਵਾ ਦੇਾਂਗੇ। ਆਟੋਮੈਟਿਕ ਸੀ ਲੋਕਾਂ ਨੂੰ ਫੈਸਲਾ ਲੈਣਾ ਪਿਆ ਬਈ ਆਪਣਾ ਤਾਂ ਇਲਾਕੇ ਦੇ ਵਿੱਚ ਜਿੰਨਾ ਉਹਨਾਂ ਨੇ ਇੱਥੋਂ ਫੈਕਟਰੀ ਨੇ ਪਾਣੀ ਸਿੱਟਿਆ ਥੱਲੇ ਇਹ ਤਾਂ ਪੀਣ ਯੋਗ ਵੀ ਨਹੀਂ ਰਹਿਣਾ। ਫਸਲਾਂ ਵਾਲੀ ਤਾਂ ਵੱਖਰੀ ਗੱਲ, ਪੀਣ ਯੋਗ ਨਹੀਂ ਰਹਿਣਾ। ਕੋਰਟ 'ਚ ਚਲਿਆ ਗਿਆ ਮਸਲਾ। ਪਹਿਲਾਂ 5 ਕਰੋੜ ਰੁਪਏ ਦੀ ਗੱਲ ਕਹੀ ਵੀ ਦੇਖੋ ਗੱਲ ਸੋਡੀ ਹੈ, ਸਾਨੂੰ ਬਾਅਦ ਦੀ ਸਜ਼ਾ ਦੀ ਜਾਂਦੀ ਹੈ। ਕੀ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਇਕੱਲੇ ਭਗਵੰਤ ਮਾਨ ਦਾ? ਉਹ ਇਹ ਕਹੇ ਵੀ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਵੀ ਇਹ ਜ਼ਹਿਰੀਲੀ ਫੈਕਟਰੀ ਨਹੀਂ ਲੱਗਣੀ ਚਾਹੀਦੀ, ਪਾਣੀ ਖਰਾਬ ਕਰ ਰਹੀ ਹੈ। ਕੋਰਟ ਦੇ ਵਿੱਚ ਜਾ ਕੇ ਸਰਕਾਰ ਨੇ ਰੱਖਣਾ ਸੀ। ਤੋ ਸਰਕਾਰ ਨੇ ਸਮਾਂ ਪੱਖ ਰੱਖਣ ਦੀ ਬਜਾਏ ਮਲਹੋਤਰੇ ਦੀ ਹਮਾਇਤ ਕਰਕੇ ਉਹਦਾ ਪੱਖ ਰੱਖਿਆ। ਕੀ ਲੱਗਦਾ ਵੀ ਜਿਹੜੀ ਆਮ ਲੋਕਾਂ ਦੀ ਸਰਕਾਰ ਸੀ ਉਹ ਹੁਣ ਖਾਸ ਬਣ ਗਈ ਹੈ? ਮੈਂ ਕਹਿੰਦਾ ਹੁਣ ਤਾਂ ਕੁਝ ਵੀ ਕਹਿ ਲਓ ਨੂੰ, ਕਿਉਂਕਿ ਦੇਖ ਲਿਆ ਅਸੀਂ ਤਾਂ। ਜਿਹੇ ਜਿਹਾ ਹਾਲਾਤਾਂ ਜਿਹੇ ਜੀ ਧਰਤੀ ਅਸੀਂ ਜ਼ਹਿਰੀਲੀ ਕਰ ਲਈ, ਕਿਉਂਕਿ ਜਿਹੇ ਜਿਹੀਆਂ ਦਵਾਈਆਂ ਪਾਈਆਂ, ਜਿਹੇ ਜਿਹੀਆਂ ਸਾਨੂੰ ਬੀਜ ਦਿੱਤੇ ਨੇ ਐਗਰੀਕਲਚਰ ਨੇ, ਸਾਨੂੰ ਲਿਆਈ ਇੱਥੋਂ ਤੱਕ ਦਿੱਤਾ ਕਿ ਸਾਰਾ ਕੁਝ ਜ਼ਹਿਰੀਲਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਤਾਂ ਇਹ ਵੀ ਕਹਿੰਦੇ ਨੇ ਤੁਹਾਡੀ ਕਣਕ ਜ਼ਹਿਰੀਲੀ ਹੈ, ਤੁਹਾਡਾ ਝੋਨਾ ਜ਼ਹਿਰੀਲਾ ਹੈ, ਤੁਹਾਡਾ ਨਰਮਾ ਜ਼ਹਿਰੀਲਾ ਹੈ। ਨਰਮੇ ਦਾ ਤਾਂ ਇਹ ਰਿਪੋਰਟ ਆ ਗਿਆ ਵੀ ਜੇ ਤੁਸੀਂ ਨਰਮੇ ਦਾ ਪਾਓਗੇ ਤਾਂ ਤੁਹਾਡੇ ਤਾਂ ਖੁਰਕ ਸ਼ੁਰੂ ਹੋਣ ਲੱਗ ਜਾਣੀ ਹੈ ਜੀ। ਜੀਨੀ ਇਹਦੇ ਵਿੱਚ ਇੰਨਾ ਗਿਆ ਜਾਣੇ ਸਾਡੇ ਕੋਲੇ ਫਸਲ ਕਿਹੜੀ ਰਹਿ ਗਈ ਹੈ? ਫਿਰ ਜੀਰੇ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਕਿਸਾਨਾਂ ਦੀਆਂ ਬਾਹਾਂ ਤੋੜਤੀਆਂ, ਗੱਡੀਆਂ ਭੰਨਤੀਆਂ, ਹਵਾ ਕੱਢਤੀ ਹੈ। ਚਲੋ ਇਹ ਜਿਹਾ ਸਰਕਾਰਾਂ ਕਰਦੀਆਂ ਹੁੰਦੀਆਂ। ਜਿਹੜੀ ਪੰਜਾਬ ਪੁਲਿਸ ਆ ਉਹ ਪੰਜਾਬ ਦੇ ਪੁੱਤੀ ਨੇ, ਪੰਜਾਬ ਦੇ ਘਰਾਂ ਦੇ ਵਿੱਚ ਹੀ ਜੰਮੇ ਜਾਏ ਨੇ। ਉਹਨਾਂ ਦੇ ਘਰ ਤੱਕ ਕੀ ਇਹ ਸੇਕ ਆ ਜਿਹੜਾ ਪਹੁੰਚ ਨਹੀਂ ਰਿਹਾ, ਤਾਂ ਕਰਕੇ ਉਹ ਬੈਰੀਗੇਟਿੰਗ ਕਰ ਰਹੀ ਆ। ਤਾਂ ਕਰਕੇ ਉਹ ਜਿਹੜੇ ਕਿ ਇੱਥੇ ਸਰਕਾਰੀ ਬੱਸਾਂ, ਰੋਡਵੇਜ਼ ਦੀਆਂ ਬੱਸਾਂ ਲਗਾਈਆਂ ਗਈਆਂ ਨੇ, ਤਾਂ ਕਰਕੇ ਲੋਕਾਂ ਨੂੰ ਰੋਕਿਆ ਜਾ ਰਿਹਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤਾਂ ਇਹ ਗੁਰਬਾਣੀ ਦੀਆਂ ਤੁਕਾਂ ਨੇ। ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਦੋਂ ਉਸ ਦੇ ਵਿੱਚ ਉਸ ਦੇ ਅਰਥ ਨਿਕਲਦੇ ਨੇ ਕਿ ਜਿਹੜਾ ਹਵਾ ਗੀ ਉਹ ਸਾਡਾ ਗੁਰੂ ਆ, ਤੇ ਜਿਹੜਾ ਪਾਣੀ ਆ ਉਹ ਸਾਡਾ ਪਿਤਾ ਗਾ, ਤੇ ਜਿਹੜੀ ਧਰਤੀ ਆ ਉਹ ਸਾਡੀ ਮਾਤਾ ਗੀ। ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਸਰਕਾਰਾਂ ਨੇ ਪਾਣੀ ਨੂੰ ਵੀ ਦੂਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਤੇ ਹਵਾ ਨੂੰ ਵੀ ਦੂਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਤੇ ਸਾਡੀ ਜਿਹੜੀ ਧਰਤੀ ਆ ਉਸ ਨੂੰ ਬੰਜਰ ਬਣਾਉਣ ਦੀ ਗੱਲ ਕਰ ਰਹੀਆਂ ਨੇ। ਤਾਂ ਅਸੀਂ ਜੀਰਾ ਦੇ ਵਿੱਚ ਬੈਠੇ ਹਾਂ। ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਕਿ ਜੀਰੇ ਦੇ ਵਿੱਚ ਲਾਠੀ ਚਾਰਜ ਹੁੰਦਾ, ਜੀਰੇ ਦੇ ਲੋਕਾਂ ਨੂੰ ਦਬਾਇਆ ਜਾਂਦਾ, ਜੀਰੇ ਦੇ ਲੋਕਾਂ ਨੂੰ ਭਜਾਇਆ ਜਾਂਦਾ। ਤਾਂ ਅਸੀਂ ਅੱਜ ਉਸੇ ਫੈਕਟਰੀ ਦੇ ਸਾਹਮਣੇ ਬੈਠੇ ਹਾਂ। ਸੇਮ ਦਿੱਲੀ ਦਾ ਜਿਹੜਾ ਮੋਰਚਾ ਗਾ ਉਹ ਬਣਿਆ ਹੋਇਆ ਗਾ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਕਾ ਕੋਰੜਾ ਜੀ ਮੌਜੂਦ ਨੇ, ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ। ਅਸੀਂ ਅੱਜ ਮੈਂ ਕਾਕਾ ਸਿੰਘ ਕੋਰੜਾ, ਸੂਬਾ ਜਨਰਲ ਸਕੱਤਰ ਭਾਰਤੀ ਕਿਸਾਨ ਏਕਤਾ ਸਿੱਧੂਪੁਰ। ਅੱਜ ਸਾਡੀ ਇੱਥੇ ਇਕੱਲੀ ਜਥੇਬੰਦੀ ਨਹੀਂ ਆਈ, ਕੁਛ ਜਿਹੜੇ ਸਾਡੀਆਂ ਪਿੰਡ ਇਕਾਈਆਂ ਨੇ ਲੋਕਲ ਲੜ ਰਹੀਆਂ ਨੇ 5.5 ਮਹੀਨਿਆਂ ਤੋਂ ਹੀ। ਇਹ ਤਾਂ 4-5 ਦਿਨਾਂ ਦਾ ਜਿਹੜਾ ਸਰਕਾਰ ਨੇ ਭੁਲੇਖਾ ਪਾ ਲਿਆ ਮਨ ਦੇ ਵਿੱਚ ਵੀ ਲੋਕਾਂ ਤੇ ਦਹਿਸ਼ਤ ਪਾ ਕੇ ਕੋਰਟ ਦਾ ਸਹਾਰਾ ਲੈ ਕੇ ਵੀ ਇਹ ਫੈਕਟਰੀ ਚਲਵਾ ਦੇਾਂਗੇ। ਉਹ ਜਿੰਨਾ ਜ਼ਬਰ ਕੀਤਾ ਉਹਨਾਂ ਨੇ ਲੋਕਾਂ ਦੇ ਵਿੱਚ ਅਸੂਲੀ ਸੀਗਾ, ਕਿਉਂਕਿ ਜਦੋਂ ਵੱਡਾ ਇਤਿਹਾਸ ਰਚਿਆ ਹੋਵੇ, ਵੱਡੀ ਮੂਵਮੈਂਟ ਲੜੀ ਹੋਵੇ, ਜਿੱਤੀ ਹੋਵੇ, ਤਾਂ ਜਦੋਂ ਪ੍ਰਧਾਨ ਮੰਤਰੀ ਨਾਲ ਲੋਕ ਮੱਥਾ ਲਾ ਕੇ ਕਾਨੂੰਨ ਰੱਦ ਕਰਵਾ ਜਾਣ ਤਾਂ ਫਿਰ ਉਹਨੂੰ ਪੰਜਾਬ ਦੀਆਂ ਸਟੇਟ ਦੀਆਂ ਛੋਟੀਆਂ-ਛੋਟੀਆਂ ਮੰਗਾਂ, ਭਾਵੇਂ ਮੰਗ ਵੱਡੀ ਹੋਵੇ ਪਰ ਛੋਟੀਆਂ ਲੱਗਣ ਲੱਗ ਜਾਂਦੀਆਂ। ਉਹਦੇ ਵਿੱਚੋਂ ਸਰਕਾਰ ਨੇ ਉਹਨਾਂ ਵਾਲੀ ਤਾਕਤ ਵਰਤਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਨੂੰ ਉਹ ਦਿਸਦਾ ਸੀ ਸਾਰਾ ਕੁਝ ਵੀ ਅਸੀਂ ਜੇ ਪੰਜਾਬ ਤੋਂ ਬੈਰੀਅਲ ਤੋੜ ਕੇ, ਤੇ ਜਿਹੜੇ ਖੱਟਰ ਦੇ ਮੁੱਖ ਮੰਤਰੀ ਹਰਿਆਣਾ ਵਾਲੇ ਦੇ ਬਿਆਨ ਸੀ, ਬੀਜੇਪੀ ਦੇ ਐਡੀਸਲ ਦੇ ਬਿਆਨ ਸੀ, ਉਹਨਾਂ ਦੇ ਬਾਵਜੂਦ ਲੋਕਾਂ ਨੇ ਜੋ ਆਪਦਾ ਨਿਸ਼ਾਨਾ ਮਿਥਿਆ ਸੀ ਉੱਥੇ ਪਹੁੰਚ ਗਈ ਸੀ। ਤਾਂ ਇੱਧਰ ਜਿਹੜੀ ਮੰਗ ਲੋਕਲ 40-45 ਪਿੰਡਾਂ ਨੇ ਆਪਦੀ ਇਕਾਈਆਂ ਬਣਾ ਕੇ ਵਿਚਾਰ ਕਰਕੇ ਜੋ ਇੱਥੇ ਗੁਰੂ ਘਰ ਦੇ ਵਿੱਚ ਨਲਕਾ ਲਾਇਆ ਗਿਆ ਉਹਦੇ ਵਿੱਚੋਂ ਜਿਹੜਾ ਪਾਣੀ ਜ਼ਹਿਰੀਲਾ ਨਿਕਲਿਆ, ਤਾਂ ਜ਼ਹਿਰੀਲਾ ਨਿਕਲ ਕੇ ਆਟੋਮੈਟਿਕ ਸੀ ਲੋਕਾਂ ਨੂੰ ਫੈਸਲਾ ਲੈਣਾ ਪਿਆ ਬਈ ਆਪਣਾ ਤਾਂ ਇਲਾਕੇ ਦੇ ਵਿੱਚ ਜਿੰਨਾ ਉਹਨਾਂ ਨੇ ਇੱਥੋਂ ਫੈਕਟਰੀ ਨੇ ਪਾਣੀ ਸਿੱਟਿਆ ਥੱਲੇ ਇਹ ਤਾਂ ਪੀਣ ਯੋਗ ਵੀ ਨਹੀਂ ਰਹਿਣਾ। ਫਸਲਾਂ ਵਾਲੀ ਤਾਂ ਵੱਖਰੀ ਗੱਲ, ਪੀਣ ਯੋਗ ਨਹੀਂ ਰਹਿਣਾ। ਗਾਹਾਂ ਸਾਨੂੰ ਪੀਣ ਯੋਗ ਨਹੀਂ ਰਹਿਣਾ, ਜਿਹੜੇ ਸਾਡੇ ਪਸ਼ੂ ਧਨ ਹੈ ਉਹਨਾਂ ਦਾ ਵੀ ਨੁਕਸਾਨ ਹੋਣਾ। ਤਾਂ ਉਹਦੇ ਵਿੱਚੋਂ ਕਮੇਟੀ ਨੇ ਫੈਸਲਾ ਕਰ ਲਿਆ
ਬਈ ਇਹਦੇ ਰੋਸ ਦੇ ਵਜੋਂ ਵੀ ਆਹ ਜਿਹੜਾ ਨੁਕਸਾਨ ਹੈ ਤੁਸੀਂ ਇਹਦਾ ਨੁਕਸਾਨ ਦਾ ਮਾਜਵਾ ਦਿਓ, ਇਹਨੇ ਮਸਲਾ ਹੱਲ ਕਰੋ, ਸਾਡੇ ਜਿਹੜੇ ਬੰਦੇ ਕੈਂਸਰ ਵਰਗੀਆਂ ਬਿਮਾਰੀਆਂ ਆ ਰਹੀਆਂ ਇਹਦਾ ਕੋਈ ਇਲਾਜ ਕਰੋ। ਸਰਕਾਰ ਨੇ ਕੁਛ ਨਹੀਂ ਇਹਨਾਂ ਕੰਨੀ ਗੱਲ ਕੀਤੀ। 5.5 ਮਹੀਨੇ ਹੋ ਗਏ ਕੋਈ ਇਹਨਾਂ ਦੀ ਮੀਟਿੰਗ ਨਹੀਂ ਕੀਤੀ ਵੀ ਬੈਠੇ ਤਾਂ ਬੈਠੇ ਰਹਿਣ ਦਿਓ। ਤਾਂ ਹੁਣ ਜਦੋਂ ਜਾ ਕੇ ਫਿਰ ਇਹਨਾਂ ਨੇ ਦੇਖਿਆ ਵੀ ਹੁਣ ਸਿੱਧੇ ਸਾਸੀ ਠਾਉਨੇ ਆ ਜਾਂ ਅਸੀਂ ਸਿੱਧਾ ਕੋਈ ਲੋਕਾਂ ਨੂੰ ਗੱਲਬਾਤ ਕਰਦੇ ਆ, ਕਿਉਂਕਿ ਚਲਾਉਣੀ ਤਾਂ ਪਿੱਛੇ ਬੈਕਗਰਾਊਂਡ ਤੇ ਫੈਕਟਰੀ ਹੈ। ਇਹਨਾਂ ਨੇ ਫਿਰ ਆਹ ਜਿਹੜਾ ਕੋਰਟ ਦੇ ਵਿੱਚ ਜਾਣਾ ਹੁੰਦਾ, ਪ੍ਰਸ਼ਾਸਨ ਨੇ ਲੈ ਕੇ ਢੰਗ ਦੇ ਤਰੀਕੇ ਨਾਲ ਕੋਰਟ 'ਚ ਚਲਿਆ ਗਿਆ ਮਸਲਾ। ਪਹਿਲਾਂ 5 ਕਰੋੜ ਰੁਪਏ ਦੀ ਗੱਲ ਕਹੀ ਵੀ ਦੇਖੋ ਗੱਲ ਸੋਡੀ ਹੈ, ਸਾਨੂੰ ਬਾਅਦ ਦੀ ਸਜ਼ਾ ਦੇਈ ਜਾਂਦੀ ਹੈ। ਕੀ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਇਕੱਲੇ ਭਗਵੰਤ ਮਾਨ ਦਾ, ਉਹ ਆਪਣਾ ਸਾਂਝਾ ਸਾਰਿਆਂ ਦਾ। ਤੂੰ ਇਹ ਕਹਿ ਵੀ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਵੀ ਇਹ ਜ਼ਹਿਰੀਲੀ ਫੈਕਟਰੀ ਨਹੀਂ ਲੱਗਣੀ ਚਾਹੀਦੀ, ਪਾਣੀ ਖਰਾਬ ਕਰ ਰਹੀ ਹੈ। ਨੁਕਸਾਨ ਤੁਸੀਂ ਜਿੰਨਾ ਪਾਉਣਾ ਪਾਈ ਜਾਓ, ਜਦੋਂ ਲੋਕ ਹੀ ਮਰ ਰਹੇ ਨੇ ਅਸੀਂ ਪੈਸਾ ਕੀ ਕਰਨਾ। ਸਮਾਂ ਉਹਦਾ ਤਕੜਾ ਪੱਖ ਕੋਰਟ ਦੇ ਵਿੱਚ ਜਾ ਕੇ ਸਰਕਾਰ ਨੇ ਰੱਖਣਾ ਸੀਗਾ। ਤੂੰ ਸਰਕਾਰ ਨੇ ਸਮਾਂ ਪੱਖ ਰੱਖਣ ਦੀ ਬਜਾਏ ਮਲਹੋਤਰੇ ਦੀ ਹਮਾਇਤ ਕਰਕੇ ਉਹਦਾ ਪੱਖ ਰੱਖਿਆ। ਕੀ ਲੱਗਦਾ ਵੀ ਜਿਹੜੀ ਆਮ ਲੋਕਾਂ ਦੀ ਸਰਕਾਰ ਸੀ ਉਹ ਹੁਣ ਖਾਸ ਬਣ ਗਈ ਹੈ? ਮੈਂ ਕਹਿੰਦਾ ਹੁਣ ਤਾਂ ਕੁਝ ਵੀ ਕਹਿ ਲਓ ਨੂੰ, ਕਿਉਂਕਿ ਦੇਖ ਲਿਆ ਅਸੀਂ ਤਾਂ ਬਹੁਤ ਛੇਤੀ ਦੇ ਵਿੱਚ 9 ਮਹੀਨਿਆਂ ਦੇ ਵਿੱਚ ਅਸੀਂ ਤਾਂ 3 ਮੋਰਚੇ ਲਾ ਕੇ ਦੇਖ ਲਏ। ਸਾਨੂੰ ਤਾਂ ਇਹ ਸਰਕਾਰ ਨੇ ਇੱਥੋਂ ਤੱਕ ਕਹਿਤਾ ਵੀ ਇਹ ਲੋਕ ਵਿਹਲੇ ਨੇ, ਹਾਜ਼ਰੀ ਲਵਾਉਣ ਆਉਂਦੇ ਨੇ, ਇਹ ਤਾਂ ਧਰਨਿਆਂ ਬਾਜ਼ਾਰਾਂ 'ਚ ਆ ਕੇ ਫੰਡ ਇਕੱਠਾ ਕਰਦੇ ਨੇ। ਸਾਡੇ ਨਾਲ ਤਾਂ ਇਹ ਵੀ ਕਹਿਤੀ। ਮੈਂ ਹੈਰਾਨ ਆ ਕਿ ਪੰਜਾਬ ਦੇ ਵਿੱਚ ਬੜੀਆਂ ਜਥੇਬੰਦੀਆਂ 50 ਦੇ ਨੇੜ ਹੋਣਗੀਆਂ, ਇੱਕ ਨਹੀਂ ਬੋਲੀ ਮਰੀ ਜ਼ਮੀਰ ਵਾਲੀ ਵੀ ਯਾਰ ਸੋਨੂੰ ਇਹ ਕਹੀ ਜਾਂਦੇ ਤੁਸੀਂ ਪੈਸੇ ਖਾਣੇ ਕਿਉਂ ਹੋ। ਅਸੀਂ ਫੈਸਲਾ ਕੀਤਾ, ਸਾਡੇ ਪ੍ਰਧਾਨ ਜੀ ਨੇ ਫੈਸਲਾ ਕੀਤਾ, ਮਰਦਾਂ ਤੇ ਫੈਸਲਾ ਕੀਤਾ। ਉਸੇ ਸਰਕਾਰ ਤੋਂ, ਖੇਤੀ ਮੰਤਰੀ ਤੋਂ, ਉਹਦੇ ਬਿਹਾਫ ਤੇ ਮੁੱਖ ਮੰਤਰੀ ਨੂੰ ਮਾਫੀ ਮੰਗਾਈ। ਇਹ ਤਾਂ ਲੋਕਾਂ ਨੂੰ ਦੇਖਣਾ ਚਾਹੀਦਾ ਨਾ, ਆਗੂਆਂ ਨੂੰ। ਮੰਨ ਲਓ ਇੱਥੇ ਜੇ ਕੋਈ ਜੀਰੇ ਦੀ ਫੈਕਟਰੀ ਦੇ ਵਿੱਚ ਢੰਗ ਨਾਲ ਜਿਹੜੇ 2 ਸ਼ਬਦ ਕਹੇ ਨੇ, ਕਿਉਂਕਿ ਕਈਆਂ ਨੂੰ ਲੱਗਦਾ ਵੀ ਮੁੱਖ ਮੰਤਰੀ ਨਵਾਂ ਹੈ, ਬਈ ਪਤਾ ਨਹੀਂ ਕਿਤੇ ਕਾਹਲੀ 'ਚ ਕਹਿਤਾ ਹੋਣਾ, ਪਰ ਇਹ ਆਪਦਾ 7 ਸਾਲ ਦਾ ਪਾਰਲੀਮੈਂਟ ਦਾ ਤਜਰਬਾ ਲੋਕਾਂ ਤੇ ਠੋਸ ਰਿਹਾ, ਲੋਕ ਸਮਝਣ ਚੰਗੀ ਤਰ੍ਹਾਂ। ਕਿਉਂਕਿ ਇਹਨੇ ਕਿਹਾ ਸੀ ਕੁਝ ਜਥੇਬੰਦੀ ਵੀ ਜਦੋਂ ਸਾਡੇ ਨਾਲ ਕੋਈ ਸਵਾਲ ਕਰਨ ਆਊ, ਮੀਟਿੰਗ ਕਰਨ ਆਊਗਾ, ਅਸੀਂ ਕਿਹਾ ਤੁਹਾਨੂੰ ਥੋੜ੍ਹੇ ਕਿਹਾ, ਅਸੀਂ ਤਾਂ ਕੁਝ ਨੇ। ਤੇ ਅਗਲੇ ਦੇ ਦਿਮਾਗ 'ਚ ਵੀ ਵੜ ਜੇ ਵੀ ਵਾਕਈ ਠੀਕ ਹੈ, ਸਾਰੇ ਤਾਂ ਸਹੀ ਨਹੀਂ, ਤਾਂ ਕੁਝ ਹੋਣਗੇ। ਇਹ ਨਹੀਂ ਦੇਖਿਆ ਵੀ ਢੰਗ ਨਾਲ ਕਿਹਾ ਤਾਂ ਸੋਨੂੰ ਹੀ ਹੈ। ਇੱਕ ਦੂਜਾ ਨਾਲ ਫਿਰ ਸਵਾਲ ਇਹਨੇ ਕਰਤਾ ਕਿਸਾਨ ਯੂਨੀਅਨ ਦੇ ਆਗੂਆਂ ਨੂੰ, ਕਹਿੰਦਾ ਵੀ ਕਿਸਾਨ ਯੂਨੀਅਨ ਰਹਿਤ ਪੰਜਾਬ ਕਰ ਦਾਂਗੇ, ਜਾਣੇ ਧਰਨਾ ਰਹਿਤ ਪੰਜਾਬ ਕਰ ਦਾਂਗੇ। ਧਰਨਾ ਰਹਿਤ ਦਾ ਮਤਲਬ ਕੀ ਹੈ ਕਿ ਤੁਹਾਨੂੰ ਮੰਗ ਠਾਉਣ ਜਾਂ ਮੰਗ ਲੜਨ ਦਾ ਮੌਕਾ ਹੀ ਨਹੀਂ ਦੇਵਾਂਗੇ, ਤੁਹਾਡੇ ਤੇ ਪ੍ਰੈਸ਼ਰ ਹੀ ਇੰਨਾ ਪਾ ਦਿਆਂਗੇ। ਆਹ ਉਹਦਾ ਤਰੀਕਾ ਅੱਜ ਜੀਰੇ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਕਿਸਾਨਾਂ ਦੀਆਂ ਬਾਹਾਂ ਤੋੜਤੀਆਂ, ਗੱਡੀਆਂ ਭੰਨਤੀਆਂ, ਹਵਾ ਕੱਢਤੀ ਹੈ। ਚਲੋ ਇਹ ਜਿਹਾ ਸਰਕਾਰਾਂ ਕਰਦੀਆਂ ਹੁੰਦੀਆਂ। ਇਹ ਇਸ਼ੂ 2 ਨੰਬਰ ਤੇ ਆ। ਜੇ ਸਾਡਾ ਵੀ ਕਿਸਾਨ ਵੀ ਕੋਈ ਸ਼ਹੀਦ ਹੋ ਜਾਣ ਦੇ, ਪਰ ਸਾਡਾ ਮਸਲਾ ਤਾਂ ਜਿਹੜੀ ਕਮੇਟੀ ਨੇ ਸ਼ਰਾਬ ਫੈਕਟਰੀ ਦਾ ਜਿਹੜਾ ਅੱਜ ਪੰਜਾਬ ਦੇ ਵਿੱਚ ਇਹ ਮਸਲਾ ਇਸ਼ੂ ਹੈ ਵੀ ਇਹ ਬੰਦ ਹੋਣੀ ਚਾਹੀਦੀ ਹੈ। ਇਹਦਾ ਕਿੰਨਾ ਵੀ ਕੋਰਟ ਜੁਰਮਾਨਾ ਪਾਵੇ, ਸਰਕਾਰ ਨੂੰ ਤਗੜਾ ਹੋ ਕੇ ਸਟੈਂਡ ਇਹ ਕੇਸ ਲੜਨਾ ਚਾਹੀਦਾ। ਭਾਵੇਂ ਉਹਨੂੰ ਸੁਪਰੀਮ ਕੋਰਟ ਤੱਕ ਜਾਣਾ ਪਵੇ ਸਰਕਾਰ ਨੂੰ। ਲੋਕਾਂ ਦੀ ਮੰਗ, ਲੋਕਾਂ ਦੀ ਆਵਾਜ਼ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ। ਇਹ ਮੰਗ ਨੂੰ ਵਧੀਆ ਤਰੀਕੇ ਨਾਲ ਚੰਗਾ ਵਕੀਲ ਕਰਕੇ ਇਹ ਨਾ ਕਿਤੇ ਹਾਲ ਹੋਵੇ ਜੋ ਪੰਜਾਬ ਦੇ ਹਾਲਾਤ ਨੇ। ਪੰਜਾਬ ਦੇ ਪਾਣੀਆਂ ਦੀ ਗੱਲ ਹਰੇਕ ਕਰਦਾ, ਪਰ ਜਦੋਂ ਦਿੱਲੀ ਜਾ ਕੇ ਕੋਰਟ ਪਾਣ ਦੀ ਰਾਏ ਹਾਰ ਜਾਂਦਾ, ਉੱਥੇ ਕਹਿੰਦੇ ਜੀ ਇਹ ਤਾਂ ਵਕੀਲ ਸਾਤੋਂ 10 ਕਰੋੜ ਮੰਗਦਾ, 15 ਕਰੋੜ ਮੰਗਦਾ। ਪਾਣੀਆਂ ਦੇ ਕੇਸ ਸੁਪਰੀਮ ਕੋਰਟਾਂ ਦੇ ਵਿੱਚ ਮਾੜਾ ਵਕੀਲ ਕਰਕੇ ਕੋਰਟ ਹਾਰੇ ਨੇ ਟੇਢੇ ਢੰਗ ਦੇ ਨਾਲ ਪਾਣੀ ਵਾਲਾ ਮਸਲਾ। ਇਹ ਜਿਹੜੀ ਤੁਸੀਂ ਸ਼ਰਾਬ ਦੀ ਗੱਲ ਕਰ ਰਹੇ ਹੋ, ਕਿਸੇ ਟਾਈਮ ਗਾਣਿਆਂ ਦੇ ਵਿੱਚ ਇਹ ਵਜਾਇਆ ਗਿਆ ਕਿ ਆਪਣਾ ਪੰਜਾਬ ਹੋਵੇ, ਘਰ ਦੀ ਸ਼ਰਾਬ ਹੋਵੇ, ਮੰਜੇ ਉੱਤੇ ਬੈਠਾ ਜੱਟ ਬਣਿਆ ਨਵਾਬ ਹੋਵੇ। ਕੀ ਉਹ ਗੀਤ ਸਹੀ ਸੀ? ਫਿਰ ਵੇਖੋ ਗੀਤ ਨਹੀਂ ਸਹੀ ਹੁੰਦੇ, ਗੀਤ ਤਾਂ ਦੂਰਦਰਸ਼ਨ ਤੇ ਵੀ ਚੱਲਦਾ ਹੁੰਦਾ ਸੀ ਵੀ ਕਿਸਾਨ ਦੀ ਵੀ ਤੇ ਰੱਬ ਵਸਦਾ, ਤੇ ਉਤੋਂ ਠੰਡੂ ਰਾਮ ਬੋਲਦਾ ਹੁੰਦਾ ਸੀਗਾ। ਕਹਿਣ ਨੂੰ ਕੁਛ ਅਸਲ ਦੇਖਣੇ ਚਾਹੀਦੇ, ਗਰਾਊਂਡ ਲੈਵਲ ਤੇ ਹਾਲਾਤ ਕੀ ਨੇ, ਹਾਲਾਤ ਦੇਖਣੇ ਚਾਹੀਦੇ ਨੇ। ਅੱਜ ਹਾਲਾਤ ਉਸ ਨਾਲੋਂ ਬਹੁਤ ਮੂਹਰੇ ਸਾਹਮਣੇ ਆ ਗਏ ਆ। ਅੱਜ ਤਾਂ ਕਾਰਪੋਰੇਟ ਘਰਾਣਿਆਂ ਦਾ ਕਬਜ਼ਾ ਹੋ ਗਿਆ, ਕਾਰਪੋਰੇਟ ਘਰਾਣਿਆਂ ਤੇ ਸਾਡੀਆਂ ਸਰਕਾਰਾਂ ਹੋ ਗਈਆਂ। ਜਿਹੜੀਆਂ ਅਸੀਂ ਲੜਦੇ ਰਹੇ ਪਿੰਡਾਂ ਦੇ ਵਿੱਚ, ਇੱਕ ਨੂੰ ਜਾ ਕੇ ਅਸੀਂ ਬੁਲਾਉਂਦੇ ਨਹੀਂ ਵੀ ਇਹ ਅਕਾਲੀ ਹੈ, ਕਾਂਗਰਸ ਹੈ, BJP ਹੈ ਜੀ, ਇਹ ਫਲਾਨਾ ਹੈ, ਤੇ ਅੱਜ ਉਹ ਸਾਰੇ ਇਕੱਠੇ ਹੈ। ਕਿਉਂਕਿ ਪ੍ਰਧਾਨ ਹੈ ਕਾਂਗਰਸ ਦਾ, ਉਹਦਾ ਵੀ ਆ ਗਿਆ ਜੀ ਮੈਂ ਕਰਦਾ ਜਥੇਬੰਦੀਆਂ ਨੂੰ ਟੇਢੇ ਢੰਗ ਦੇ ਨਾਲ, ਤੇ ਜਾਣੇ ਸਰਕਾਰ ਨੂੰ ਸਹਿਮਤੀ ਦਿੱਤੀ ਹੈ। ਤਾਂ ਇਹਦਾ ਮਤਲਬ ਵੀ ਟੇਢੇ ਬਿੰਗੇ ਢੰਗ ਨਾਲ ਤੇਰਾ ਕਾਰੋਬਾਰ ਤਾਂ ਨਹੀਂ ਕੋਈ ਇਹੋ ਜਿਹਾ ਡਰ ਗਿਆ ਹੋਵੇ। ਤਾਂ ਜਿਹੜੀ ਤੂੰ ਇਹ ਕਰਦਾ, ਤੂੰ ਕਹਿ ਲੋਕਾਂ ਦੀ ਮੰਗ ਹੈ, ਲੋਕ ਲੜ ਰਹੇ ਨੇ, ਸਰਕਾਰ ਦੀ ਜ਼ਿੰਮੇਵਾਰੀ ਹੈ ਸਰਕਾਰ ਇਸ ਮਸਲੇ ਨੂੰ ਹੱਲ ਕਰੇ, ਇਹ ਬਣਦਾ ਹੈ। ਤੁਸੀਂ ਵਿਰੋਧੀ ਧਿਰੋਂ ਇਹਦਾ ਮਤਲਬ ਰੋਲ ਭੁੱਲ ਗਏ। ਅੱਜ ਲੋਕ ਆਪ ਬਣਾ ਕੇ ਆਪਦੇ ਹੱਥਾਂ ਨਾਲ, ਤੇ ਅੱਜ ਵਿਰੋਧੀ ਧਿਰ ਦਾ ਜਿਹੜਾ ਰੋਲ ਹੈ ਉਹ ਵੀ ਨਿਭਾ ਰਹੇ ਨੇ।
ਅੱਜ ਲੋਕ ਆਪ ਹੀ ਖੁਦ ਉਹਨਾਂ ਤੋਂ ਡਾਂਗਾ ਖਾ ਰਹੇ ਨੇ ਆਪ ਬਣਾ ਕੇ। ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੀ ਤਾਂ ਅਖੀਰ ਇਹੀ ਹੋਣੀ ਹੈ ਕਿ ਜਿਹੜੀ ਪੰਜਾਬੀ ਦੀ ਪੰਜਾਬ ਸੋਚ ਲੈ ਸਰਕਾਰ ਵੀ 100 ਛਿੱਤਰ ਖਾਣੇ 100 ਗੰਢੇ ਵਾਲੀ ਗੱਲ ਹੈ। ਕਿਸੇ ਕਿੱਸਾ ਕੂਸਾਂ ਤੋਂ ਨਹੀਂ ਡਰਦੇ, ਜ਼ਿਲ੍ਹਾ ਤੋਂ ਨਹੀਂ ਡਰਦੇ। ਇਹ ਤਾਂ ਸਰਕਾਰ ਨੇ ਦੇਖਣਾ ਹੈ ਵੀ ਉਹਨਾਂ ਨੂੰ ਕਿੰਨਾ ਲਿਜਾਣਾ ਨਹੀਂ ਲਿਜਾਣਾ। ਪਰ ਸਾਡੀ ਇਹ ਹਾਲਾਤ ਅੱਜ ਦੇ ਸਮੇਂ ਦੇ ਵਿੱਚ ਇਹ ਹੈ ਕਿ ਕਮੇਟੀ ਨੂੰ ਬੁਲਾ ਕੇ ਕਮੇਟੀ ਦੀਆਂ ਜੋ ਮੰਗਾਂ ਰੱਖੀਆਂ ਤੁਰਤ ਮੰਨ ਲੈਣੀਆਂ ਚਾਹੀਦੀਆਂ ਸਰਕਾਰ ਨੂੰ। ਇਹਨੂੰ ਜਿੰਨਾ ਡਿਲੇ ਕਰਨਗੇ ਇਹਦਾ ਨੁਕਸਾਨ ਸਰਕਾਰ ਨੂੰ ਭੁਗਤਣਾ ਪੈਣਾ ਹੈ। ਲੋਕ ਮੈਨੂੰ ਲੱਗਦਾ ਇਸ ਗੱਲ ਤੇ ਤਿਆਰ ਹੈ। ਲੋਕਾਂ ਦੇ ਵਿੱਚ ਅੱਜ ਰੋਹ ਦੇਖਿਆ ਤਾਂ ਲੋਕ ਇਹਨਾਂ ਨੇ ਪ੍ਰਸ਼ਾਸਨ ਨੇ ਪਾਸੇ ਜਿਹੜੇ ਖੇਤਾਂ ਦੇ ਵਿੱਚ ਪਾਣੀ ਪੂਣੀ ਲਵਾਇਆ, ਲੋਕ ਤਾਂ ਸਣੇ ਗੂੜ ਪਾ ਕੇ ਠੰਡ ਦਾ ਵਿਰੋਧ ਤਾਂ ਪਾਣੀ ਦੇ ਵਿੱਚ ਦੀ ਆ ਗਏ। ਇਹਨਾਂ ਨੇ ਬੈਰੀਅਲ ਲਾਏ, ਬੈਰੀਅਲ ਤੋੜ ਕੇ ਆ ਗਏ, ਕਿਉਂਕਿ ਜਿੱਥੇ ਨਿਸ਼ਾਨਾ ਜੋ ਪ੍ਰੋਗਰਾਮ ਇਹ ਮੋਰਚਾ ਦੇਊਗਾ ਮੈਨੂੰ ਨਹੀਂ ਲੱਗਦਾ ਲੋਕ ਪਿੱਛੇ ਹਟ ਜਾਣਗੇ। ਜਿਹੜੀ ਪੰਜਾਬ ਪੁਲਿਸ ਆ ਉਹ ਪੰਜਾਬ ਦੇ ਪੁੱਤੀ ਨੇ, ਪੰਜਾਬ ਦੇ ਘਰਾਂ ਦੇ ਵਿੱਚ ਹੀ ਜੰਮੇ ਜਾਏ ਨੇ, ਉਹਨਾਂ ਦੇ ਘਰ ਤੱਕ ਕੀ ਇਹ ਸੇਕ ਆ ਜਿਹੜਾ ਉਹ ਪਹੁੰਚ ਨਹੀਂ ਰਿਹਾ, ਤਾਂ ਕਰਕੇ ਉਹ ਬੈਰੀਗੇਟਿੰਗ ਕਰ ਰਹੀ ਆ, ਤਾਂ ਕਰਕੇ ਉਹ ਜਿਹੜੇ ਕਿ ਇੱਥੇ ਸਰਕਾਰੀ ਬੱਸਾਂ ਰੋਡਵੇਜ਼ ਦੀਆਂ ਬੱਸਾਂ ਲਗਾਈਆਂ ਗਈਆਂ ਨੇ, ਤਾਂ ਕਰਕੇ ਲੋਕਾਂ ਨੂੰ ਰੋਕਿਆ ਜਾ ਰਿਹਾ। ਨਹੀਂ ਵੇਖੋ, ਜਿਹੜੇ ਮੁਲਾਜ਼ਮ ਹੈ ਚਾਹੇ ਕਿਸੇ ਵੀ ਮਹਿਕਮੇ 'ਚ, ਉਹ ਸਾਡੇ ਬੱਚੇ ਨੇ, ਸਾਡੀਆਂ ਹੀ ਬੱਚੀਆਂ ਨੇ, ਉਹਨਾਂ ਨੇ ਨੌਕਰੀ ਕਰਨੀ ਹੈ। ਸਵਾਲ ਲੋਕਾਂ ਲਈ ਹੈ। ਜਦੋਂ ਕੋਈ ਮਸਲਾ ਲੜਨਾ ਆਉਂਦਾ, ਸਾਡੀ ਮੰਗ ਠੀਕ ਹੋਊ, ਸਾਡੀ ਲੜਾਈ ਠੀਕ ਹੋਊ, ਸਾਡੀ ਦਿਸ਼ਾ ਠੀਕ ਹੋਊ, ਉਹ ਜਿਹੜੇ ਮੁਲਾਜ਼ਮ ਨੇ, ਚਾਹੇ ਉਹ ਪੁਲਿਸ 'ਚ ਭਰਤੀ ਨੇ, ਚਾਹੇ ਉਹ ਕਿਸੇ ਮਾਸਟਰ 'ਚ ਭਰਤੀ ਨੇ, ਚਾਹੇ ਉਹ ਪਟਵਾਰੀ ਨੇ, ਜਾਂ ਅੱਡੋ ਅੱਡੀ ਵਿਭਾਗਾਂ 'ਚ ਬਿਜਲੀ ਬੋਰਡ 'ਚ ਨੇ, ਉਹ ਸਾਡੀ ਹਮਾਇਤ ਕਰਨਗੇ, ਪਿੱਛੇ ਰਹਿ ਕੇ ਕਰਨਗੇ। ਕਿਉਂਕਿ ਦਿੱਲੀ ਦੇ ਵਿੱਚ ਇਹ ਅਸੀਂ ਦੇਖ ਚੁੱਕੇ ਹਾਂ। ਸਾਡੀ ਇੱਥੋਂ ਤੱਕ ਕਿ ਮਜ਼ਦੂਰਾਂ ਦੀ ਤਾਂ ਕੋਈ ਜ਼ਮੀਨ ਨਹੀਂ ਰੋਲਣੀ ਸੀ। ਮਜ਼ਦੂਰ ਪਿੰਡਾਂ ਦੇ ਵਿੱਚੋਂ ਜਾ ਕੇ ਕਮੇਟੀਆਂ ਨੂੰ ਕਹਿੰਦੇ ਰਿਹਾ ਵੀ ਸਾਡੀ ਡਿਊਟੀ ਲਾਓ ਜੀ, ਅਸੀਂ ਦਿੱਲੀ ਜਾਣਾ। ਤਾਂ ਲੋਕ ਕਰਨਗੇ। ਦਿਸ਼ਾ ਠੀਕ ਹੈ, ਮਸਲਾ ਠੀਕ ਹੈ। ਉਹ ਜੇ ਕੋਈ ਗਲਤ ਫਹਿਮੀ 'ਚ ਆ ਜਾਂਦਾ ਹੈ, ਕਿਸੇ ਦੀ ਥੋੜ੍ਹੀ ਜਿਹੀ ਹੋ ਸਕਦਾ, ਕਿਉਂਕਿ ਵਰਦੀ ਦਾ ਰੰਗ ਹੀ ਇਹੋ ਜਿਹਾ, ਹਕੂਮਤ ਦੀ ਜਿਹੜੀ ਉੱਤੋਂ ਕਹਿਣਾ ਪਤਾ ਨਹੀਂ ਛੇਤੀ ਪਿੱਤੀ ਲਾਉਣੀ ਹੁੰਦੀ ਹੈ, ਇਹ ਕੋਈ ਗਲਤੀ ਨਾ ਕਰੇ। ਕਿਉਂਕਿ ਮੈਨੂੰ ਨਹੀਂ ਲੱਗਦਾ ਵੀ ਜੇ ਕੋਈ ਗਲਤੀ ਵੱਡਾ ਹੋਣਾ ਹੈ ਤਾਂ ਲੋਕ ਫਿਰ ਉਹ ਨਿਸ਼ਾਨੇ 'ਤੇ ਆ ਜਾਣਗੇ। ਤਾਂ ਜਿਹੜਾ ਇਹਨਾਂ ਨੇ ਰੋਲ ਆ, ਉਹਨੂੰ ਡਿਊਟੀ ਹੈ। ਅਸੀਂ ਨਹੀਂ ਕਹਿੰਦੇ ਵੀ ਪੁਲਿਸ ਦੀ ਜਿਹੜੀ ਡਿਊਟੀ ਆ ਉਹਨੇ ਨਿਭਾਉਣੀ ਹੈ। ਜੇ ਅਸੀਂ ਉਹਨਾਂ ਦੇ ਸਹਾਰੇ ਕਹਾਂਗੇ ਵੀ ਉਹ ਮੂਹਰੇ ਲੱਗ ਜਾਣ ਤਾਂ ਉਹ ਕਾਰੋਬਾਰ ਅਸੀਂ ਦੇਖਣਾ। ਪਾਣੀ, ਉਹ ਜਿਹੜੀ ਤੁਸੀਂ ਸਵਾਲ ਕੀਤਾ, ਉਹਨਾਂ ਦੀ ਮਾਂ ਨੇ ਵੀ ਪਾਣੀ ਪੀਣਾ, ਉਹਦੇ ਪਿਓ ਨੇ ਵੀ ਪੀਣਾ, ਉਹਦੇ ਬੱਚਿਆਂ ਨੇ ਵੀ ਪੀਣਾ। ਰਹਿਣਾ ਤਾਂ ਪੰਜਾਬ 'ਚ ਹੈ, ਇਹ ਉਹਨਾਂ ਦਾ ਵੀ ਫਰਜ਼ ਬਣਦਾ ਹੈ ਉਹ ਕਹਿਣ ਪਰਿਵਾਰ ਨੂੰ ਜਾ ਕੇ ਵੀ ਕੋਈ ਗੱਲ ਨਹੀਂ, ਸਾਡੀ ਡਿਊਟੀ ਅਸੀਂ ਨਿਭਾ ਰਹੇ ਹਾਂ, ਤੁਸੀਂ ਲੋਕਾਂ ਦੀ ਜਿਹੜੀ ਮੋਰਚੇ ਦਾ ਡਿਊਟੀ ਤੁਸੀਂ ਵੀ ਨਿਭਾਓ। ਅਤੇ ਅਗਲੇ ਨੂੰ ਦਿਸੇ ਵੀ ਮੇਰੀ ਮਾਂ ਵੀ ਮੋਰਚੇ 'ਚ ਬੈਠੀ ਹੈ, ਯਾਰ ਮੇਰਾ ਭਾਈ ਵੀ ਮੋਰਚੇ 'ਚ ਬੈਠਾ, ਅਤੇ ਇੱਕ ਪਾਸੇ ਡਿਊਟੀ ਦੇਈ ਜਾਂਦਾ ਹੋਵੇ ਮੁਲਾਜ਼ਮ, ਅਤੇ ਉੱਧਰੋਂ ਮਾਂ ਨੂੰ ਵੀ ਹੋਵੇ ਵੀ ਮੇਰਾ ਪੁੱਤ ਉੱਧਰ ਖੜ੍ਹਾ ਹੈ, ਕਿਉਂਕਿ ਉੱਧਰ ਡਿਊਟੀ ਨਿਭਾਉਂਦਾ, ਅਸੀਂ ਪਰ ਮੋਰਚੇ 'ਚ ਖੜ੍ਹੇ ਹਾਂ। ਇਹ ਵਾਕਈ ਹੈ ਜਿਹੜਾ ਪਾਣੀ ਦਾ ਮਸਲਾ ਜਥੇਬੰਦੀ ਦਾ ਨਹੀਂ, ਕਿਸੇ ਸਿਆਸੀ ਪਾਰਟੀ ਦਾ ਨਹੀਂ, ਸਮੁੱਚੇ ਪੰਜਾਬ ਦੇ ਮਸਲਾ ਹੈ। ਅਤੇ ਲੋਕਾਂ ਨੂੰ ਤਕੜੇ ਹੋ ਕੇ ਲੜਨਾ ਚਾਹੀਦਾ। ਆਉਣ ਵਾਲੇ ਦਿਨਾਂ ਦੇ ਵਿੱਚ ਜਿਹੇ ਜਿਹਾ ਹਾਲਾਤਾਂ, ਜਿਹੇ ਜਿਹੀ ਧਰਤੀ ਅਸੀਂ ਜ਼ਹਿਰੀਲੀ ਕਰ ਲਈ, ਕਿਉਂਕਿ ਜਿਹੇ ਜਿਹੀਆਂ ਦਵਾਈਆਂ ਪਾਈਆਂ, ਜਿਹੇ ਜਿਹੀਆਂ ਸਾਨੂੰ ਬੀਜ ਦਿੱਤੇ ਨੇ ਐਗਰੀਕਲਚਰ ਨੇ, ਸਾਨੂੰ ਲਿਆਈ ਇੱਥੋਂ ਤੱਕ ਦਿੱਤਾ ਕਿ ਸਾਰਾ ਕੁਛ ਜ਼ਹਿਰੀਲਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਤਾਂ ਇਹ ਵੀ ਕਹਿੰਦੇ ਨੇ ਤੁਹਾਡੀ ਕਣਕ ਜ਼ਹਿਰੀਲੀ ਹੈ, ਤੁਹਾਡਾ ਝੋਨਾ ਜ਼ਹਿਰੀਲਾ ਹੈ, ਤੁਹਾਡਾ ਨਰਮਾ ਜ਼ਹਿਰੀਲਾ ਹੈ। ਨਰਮੇ ਦਾ ਤਾਂ ਇਹ ਰਿਪੋਰਟ ਆ ਗਿਆ ਵੀ ਜੇ ਤੁਸੀਂ ਨਰਮੇ ਦਾ ਪਾਓਗੇ ਤਾਂ ਤੁਹਾਡੇ ਤਾਂ ਖੁਰਕ ਸ਼ੁਰੂ ਹੋਣ ਲੱਗ ਜਾਣੀ ਹੈ ਜੀ ਨਹੀਂ ਇਹਦੇ ਵਿੱਚ ਇੰਨਾ ਗਿਆ ਜਾਣੇ। ਸਾਡੇ ਕੋਲ ਫਸਲ ਕਿਹੜੀ ਰਹਿ ਗਈ ਹੈ ਫਿਰ? ਅਤੇ ਇਹਦਾ ਮਤਲਬ ਅਸੀਂ ਖੜ੍ਹੇ ਤਾਂ ਜਮ੍ਹਾਂ ਕਿਨਾਰੇ 'ਤੇ ਹਾਂ। ਸਰਕਾਰ ਨੂੰ ਫੌਰ ਹੈ, ਮੈਂ ਫਿਰ ਇਹ ਕਹਿਣਾ ਕਿ ਇਹਦਾ ਤਕੜਾ ਵਕੀਲ ਕਰਕੇ ਤਕੜਾ ਸਟੈਂਡ ਲੈ ਕੇ ਕੋਰਟ ਦੇ ਵਿੱਚ ਰੱਖਣਾ ਚਾਹੀਦਾ ਪੱਖ ਕਿ ਲੋਕਾਂ ਦੀ ਸਮੱਸਿਆ ਹੱਲ। ਆਖਰ ਦੇ ਵਿੱਚ ਇੱਕ ਸਵਾਲ ਆ, ਪੰਜਾਬ ਨੂੰ ਫੇਰ ਉਜਾੜਿਆ ਜਾ ਰਿਹਾ, ਫਿਰ 92-95 ਦੇ ਦੌਰ ਵੱਲ ਤੋਰਿਆ ਜਾ ਰਿਹਾ। ਜੇਕਰ ਪੰਜਾਬ ਦੀ ਗੱਲ ਕਰਦੇ ਹਾਂ, ਪੰਜਾਬ ਸਮੇਂ-ਸਮੇਂ 'ਤੇ ਸੰਘਰਸ਼ ਕਰਦਾ ਰਿਹਾ, ਪੰਜਾਬ ਫਿਰ ਮਰਦਾ ਰਿਹਾ ਅਤੇ ਫਿਰ ਉੱਠਦਾ ਰਿਹਾ। ਸਾਡਾ ਪੰਜਾਬ ਬਹੁਤ ਛੋਟਾ ਹੈ, ਪੰਜਾਬ ਨੂੰ ਜਿਹੜੀ ਤਾਂ ਪੰਜਾਬ ਬਹੁਤ ਵੱਡਾ ਹੈ। ਅੱਜ ਉਹ ਪੰਜਾਬ ਦੇ ਵਿੱਚ ਉਹ ਮੰਗਾਂ ਉੱਠ ਰਹੀਆਂ। ਸਾਡਾ ਭਾਵੇਂ ਹਰਿਆਣਾ ਨਾਲ ਹੈ, ਹਿਮਾਚਲ ਹੈ, ਸਾਡਾ ਜਿੰਨਾ ਵੀ ਹਿੱਸਾ ਟੁੱਟਿਆ ਪਾਕਿਸਤਾਨ ਚਲਿਆ ਗਿਆ ਵਾਲੀ ਪੰਜਾਬ ਨੂੰ ਸਦੀਆਂ ਤੋਂ ਸਰਕਾਰਾਂ ਭਾਵੇਂ ਅੰਗਰੇਜ਼ਾਂ ਦੀਆਂ ਹੋਣ ਉਹ ਰਾਜਾਂ ਦੇ ਰੂਪ 'ਚ ਹੋਣ, ਇਹਨੂੰ ਉਜਾੜਨ ਦੀ ਕੋਸ਼ਿਸ਼ ਕਿਸੇ ਨੇ ਛੱਡੀ ਨਹੀਂ। ਇਹ ਤਾਂ ਤਕੜੇ ਨੇ, ਸਾਡੇ ਗੁਰੂਆਂ ਦੀ ਮਿਹਰ ਹੈ ਸਾਡੇ 'ਤੇ। ਅਸੀਂ ਉਸ ਲੜਾਈ ਦੇ ਉਸ ਕਿੱਤੇ 'ਚੋਂ ਆ, ਉਸ ਫਿਰਕੇ 'ਚੋਂ ਆ, ਸਾਡੇ 'ਤੇ ਜ਼ਿੰਮੇਵਾਰੀ ਅਸੀਂ ਉਹ ਤਾਂ ਨਹੀਂ ਲੜ ਕਰ ਰਹੇ। ਉਹਨਾਂ ਦਾ ਰਾਹ ਦਿੱਤਾ ਹੋਇਆ ਉਹ ਰਾਹ 'ਤੇ ਚੱਲ ਰਿਹਾ ਪੰਜਾਬ ਦੇ ਲੋਕ। ਤਾਂ ਇਹਨੂੰ ਇੱਕ ਰੰਗ ਲੱਗੂਗਾ। ਪੰਜਾਬ ਦੇ ਵਿੱਚ ਜੋ ਵੀ ਇਹੋ ਜਿਹੀਆਂ ਹਾਲਾਤ ਨੇ ਇਹ ਸੁਧਰਨਗੇ। ਠੀਕ ਹੈ, ਕਿੰਨੇ ਵਾਰੀ ਢਹਿ ਜੇ ਜਿਹੜੀ ਆ ਕੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ 92 ਵਾਲੀ ਅੱਗੇ ਪਿੱਛੇ ਵੀ ਬਹੁਤ 75, ਇਹ ਤਾਂ 10-12 ਸਾਲ ਤੋਂ ਮੈਨੂੰ ਲੱਗਦਾ ਵੀ ਸਾਡੇ 'ਤੇ ਵੀ ਇੱਕ ਟੈਕ ਕਰਦਾ ਹੀ ਕਰਦਾ। ਇੱਕ ਜਿਵੇਂ ਉਹ ਕਹਾਵਤ ਹੀ ਹੈ ਵੀ 12 ਸਾਲ ਤੋਂ ਰੂੜੀ ਸੁਣਦੇ, ਸਾਡੇ ਤਾਂ ਕਿਸੇ ਨੇ 12 ਸਾਲ ਤੋਂ ਵੀ ਨਹੀਂ ਸੁਣੀ। ਕੋਈ ਹਮਦਰਦੀ ਮੈਨੂੰ ਤਾਂ ਲਿਖਣਾ ਨਹੀਂ ਪੰਜਾਬ ਦਾ। ਇਹ ਲੋਕ ਹੀ ਨੇ, ਲੋਕ ਆਉਣ ਵਾਲੇ ਦਿਨਾਂ ਦੇ ਵਿੱਚ ਹੁਣ ਜਾਗ ਪਏ, ਲੜਨ ਦੇ ਰਾਹ। ਸਾਡਾ ਦਿੱਲੀ ਦਾ ਮੋਰਚਾ ਵੀ ਗੁੱਸੇ
ਜਿਸ ਦਿਨ ਸਾਡੇ ਪਾਤਸ਼ਾਹ ਜੀ ਦਾ ਪ੍ਰਸਿੱਧਾ ਸੀਗਾ 19 ਤਰੀਕ ਨੂੰ। ਤੇ ਇਵੇਂ ਜ਼ਿਕਰੀ ਇੱਥੇ ਵੀ ਉਹਨਾਂ ਨੇ ਚਲਾਉਣਾ ਉਹਨਾਂ ਨੇ। ਅਸੀਂ ਚੱਲ ਰਿਹਾ ਸਭਾ ਦੇ ਦਿਨ ਚੱਲ ਰਿਹਾ, ਛੋਟੀਆਂ ਜਿੰਦਾਂ ਵੱਡੇ ਸਾਕੇ ਹੋਏ ਆ। ਵੇਖੋ ਛੋਟੀਆਂ ਜਿੰਦਾਂ ਦੇ ਤਾਂ ਬਹੁਤ ਵੱਡਾ ਆਪਾਂ ਉਹ ਤਾਂ ਸਿਰ ਝੁਕਦਾ ਕਿਸੇ ਆਪਦੇ ਪਹਿਲਾਂ ਇੱਕ ਪਰਿਵਾਰ ਦੇ ਵਿੱਚੋਂ ਕੋਈ ਪੁੱਤ ਆਪਦੇ ਪਿਓ ਨੂੰ ਇਹ ਕਹੇ ਵੀ ਤੁਹਾਡੇ ਬਿਨਾਂ ਹੋਰ ਕੌਣ ਸਿਆਣਾ ਹੋ ਸਕਦਾ। ਅਸੀਂ ਤਾਂ ਚਾਂਦਨੀ ਚੌਂਕ ਦੇ ਵਿੱਚ ਸੀਸ ਦੇਣ ਵਾਲੀ ਕੌਮ। ਅਸੀਂ ਨਿਆਵਾਂ 'ਚ ਚਲਾਉਣ ਵਾਲੇ ਦੇ ਬੱਚੇ ਆਪਦੇ ਅੱਖੀਂ ਮਾਤਾ ਜੀ ਠੰਡੇ ਬੁਰਜ ਦੇ ਵਿੱਚ। ਤੇ ਮੈਂ ਅਸੀਂ ਤਾਂ ਇਹ ਕਹਿੰਦੇ ਵੀ ਅੱਜ ਉਸ ਪੋਹ ਦੇ ਵਿੱਚ ਜਿੱਥੇ ਉਹਨਾਂ ਜੰਗ ਲੜੀ, ਜਿੱਥੇ ਸ਼ਹੀਦ ਕਰਾਏ, ਤੇ ਉਹ ਵੀ ਡਟ ਖੜਕ ਕੇ, ਇਹ ਨਹੀਂ ਮਜਬੂਰ ਹੋ ਕੇ, ਉਹਨਾਂ ਨੇ ਤਾਂ ਆਪਦਾ ਸਿਰ ਨਹੀਂ ਝੁਕਾਇਆ। ਤਾਂ ਉਹੋ ਜਿਹੇ ਹਾਲਾਤ ਵਿੱਚ ਭਗਵੰਤ ਮਾਨ ਬਹੁਤ ਵੱਡੀ ਗਲਤੀ ਕਰਦਾ ਹੁਣ। ਅੱਜ ਤਾਂ ਇਹਨੂੰ ਉਸ ਘੱਟੋ ਘੱਟ ਉਸ ਮਹੀਨੇ ਨੂੰ ਤਾਂ ਯਾਦ ਕਰ ਲੈਣਾ ਚਾਹੀਦਾ ਸੀ। ਅੱਜ ਉਸ ਮਹੀਨੇ ਦੇ ਵਿੱਚ ਉਸੇ ਬਜ਼ੁਰਗਾਂ ਨੂੰ ਕੁੱਟ ਰਿਹਾ ਤਾਂ ਇਹ ਫਿਰ ਇਹਨੂੰ ਸਜ਼ਾ ਭੁਗਤਣੀ ਪੈਣੀ ਹੈ। ਤਾਂ ਸੋਚੇ, ਮੈਨੂੰ ਤਾਂ ਲੱਗਦਾ ਇਸ ਹਾਲਾਤਾਂ ਦੇ ਵਿੱਚੋਂ ਇਸ ਕੌਮ ਦੀ ਪਰਖ ਵਾਲੀ ਨਾ ਲਵੇ। ਕੌਮ ਜਮਾਂ ਸਿਖਰਾਂ 'ਤੇ ਹੈ, ਕੌਮ ਦੇ ਵਿੱਚ ਕੋਈ ਕਮੀ ਨਹੀਂ ਲੜਨ ਵਾਲੀ। ਇਹ ਹੁਣ ਸਰਕਾਰ ਦੇ ਨਿਰਭਰ ਕਰਦੀ ਹੈ ਕਿ ਉਹਨੇ ਸਾਡਾ ਇਮਤਿਹਾਨ ਹੋਰ ਕਿੰਨਾ ਕੁ ਲੈਣਾ। ਵਜ਼ੀਰ ਖਾਨ ਦਾ ਰੋਲ ਅਦਾ ਕਰ ਰਹੇ ਆ ਇੱਕ ਪਾਸੇ ਛੋਟੇ ਸਾਹਿਬਜ਼ਾਦਿਆਂ ਦੇ ਲਾਲ ਬਣ ਕੇ ਖੜੇ ਆ। ਮੈਂ ਤਾਂ ਬਹੁਤ ਵਾਰੀ ਬੋਲਿਆ, ਕਿਹੜੇ ਸਵਾਲ ਸਾਨੂੰ ਲੋਕ ਕਰਦੇ ਹੁੰਦੇ ਸੀ ਵੀ ਤੁਸੀਂ ਇਲੈਕਸ਼ਨ ਲੜ ਲਓ, ਤੁਸੀਂ MLA ਬਣ ਜਾਓ। ਇਤਿਹਾਸ ਦੇ ਵਿੱਚ ਮੈਨੂੰ ਤਾਂ ਲੱਗਦਾ ਪਿੱਛੇ ਤੋਂ ਸਦੀਆਂ ਤੋਂ ਕੋਈ ਸਰਕਾਰ ਇਹੋ ਜਿਹੀ ਆ ਜੇ ਬਈ ਲੋਕਾਂ ਲਈ ਕਿਸੇ ਨੂੰ ਲੜਨਾ ਹੀ ਨਾ ਪੈਂਦਾ ਹੋਵੇ। ਇਹ ਤਾਂ ਅੱਗੇ ਹੁਣ ਸਾਡਾ ਮੀਡੀਆ ਯੁੱਗ ਹੋ ਗਿਆ। ਅੱਗੇ ਰਾਜੇ ਇੱਕ ਬੰਦਾ ਰੱਖ ਲੈਂਦੇ, ਪਿੰਡ ਇਕੱਠਾ ਕਰ ਲੈਂਦੇ, ਜਾ ਕੇ ਖੂਹ ਤੇ ਭੱਠੀਆਂ ਤੇ ਜਾ ਕੇ ਬਾਤਾਂ ਪਾਉਂਦੇ, ਫਲਾਨਾ ਰਾਜਾ ਬੜਾ ਚੰਗਾ ਜੀ, ਫਲਾਨੇ ਰਾਜੇ ਨੇ, ਕਿਉਂਕਿ ਉਦੋਂ ਯੁੱਗ ਬਾਤਾਂ ਵਾਲਾ ਹੀ ਸੀਗਾ। ਮੈਨੂੰ ਤਾਂ ਲੱਗਦਾ ਨਹੀਂ ਵੀ ਕੋਈ ਰਾਜਾ ਲੋਕਾਂ ਲਈ ਚੰਗਾ ਹੋਵੇ। ਇਹ ਰਾਜਾ ਨਹੀਂ ਹੁੰਦਾ, ਲੋਕ ਜਿੱਥੇ ਲੜਦੇ ਆ ਲੋਕ ਲੜਾਈ ਕਰ ਲੈਂਦੇ ਨੇ। ਤਾਂ ਰਾਜੇ ਰੂਜੇ ਤਾਂ ਮੇਰੇ ਤਾਂ ਸਰਕਾਰ ਅਸੀਂ ਤਾਂ ਦੇਖਿਆ ਕਿ ਕਈਆਂ ਨੂੰ ਸਾਡੇ ਲੋਕਾਂ ਨੂੰ ਭੁਲੇਖਾ ਪੈ ਗਿਆ ਸੀਗਾ ਵੀ ਅਕਾਲੀ ਮਾੜਿਆ, ਕਾਂਗਰਸੀ ਮਾੜਿਆ, BJP ਮਾੜਿਆ, ਆਹ ਨਵੇਂ ਬਣਾਵਾਂਗੇ, ਆਹ ਨਵਿਆਂ ਨਾਲ ਹੁਣ ਸਾਡੇ 9 ਮਹੀਨੇ ਹੋ ਗਏ ਇੱਥੇ ਪੰਗਾ ਪੈ ਗਿਆ। ਤਾਂ ਇਹਨਾਂ ਨੇ ਤਾਂ ਕੋਈ ਦਿਨ ਵੀ ਤਰੀਕ ਵੀ ਨਹੀਂ ਦਿੰਦੇ। ਕੱਲਾ ਇੱਥੇ ਨਹੀਂ, ਜਲੰਧਰ ਦੇ ਵਿੱਚ ਘਾਟਾ ਤੇ ਬੇਸ਼ੱਤ ਲੋਕ ਉੱਥੇ ਠੰਡ 'ਚ ਬੈਠੇ ਆ। ਅੱਜ ਉਹ ਵੀ ਪੋਹ ਮਹੀਨਾ ਹੀ ਹੈ ਨਾ, ਉਹਨਾਂ ਦੀ ਬਿਜਲੀ ਕੱਟਤੀ ਹੈ, ਲਾਈਟ ਕੱਟਤੀ ਹੈ, ਦੂਜਾ ਪਾਣੀ ਬੰਦ ਹੈ, ਉਹਨਾਂ ਨੂੰ ਬਾਥਰੂਮ ਕੋਈ ਨਹੀਂ, ਸਹੂਲਤ ਕੋਈ ਨਹੀਂ, ਦਵਾਈ ਕੋਈ ਨਹੀਂ। ਅੱਜ ਉਹ ਖਾਲੀ ਮੈਦਾਨ ਦੇ ਵਿੱਚ ਲੋਕ ਬੈਠੇ ਨੇ। ਅਸੀਂ ਅੱਜ ਸਾਡਾ ਭਾਰਤੀ ਕਿਸਾਨ ਏਕਤਾ ਸਿੱਧੂਪੁਰ ਦਾ ਉੱਥੇ ਵੀ 2 ਜ਼ਿਲ੍ਹੇ ਗਏ ਨੇ। ਤੀਜਾ ਹਰਿਆਣੇ ਦੇ ਵਿੱਚ ਕਿਸੇ ਨੂੰ ਭੁਲੇਖਾ ਲੱਗਦਾ ਵੀ ਪੰਜਾਬ ਸਰਕਾਰ ਹੀ ਐਂ ਕਰਦੀ ਹੈ, BJP ਬਹੁਤ ਚੰਗੀ ਹੈ, ਉੱਥੇ ਸਾਡਾ ਮਨੂ ਕੁਹਾੜ ਮਰਨ ਵਰਤੇ ਬੈਠਾ। ਉੱਥੇ ਜਿਹੜੀਆਂ ਰੋਡ ਨਿਕਲ ਰਹੇ ਆ, ਲਾਈਨਾਂ ਨਿਕਲ ਰਹੀਆਂ, ਲੋਕਾਂ ਨੂੰ ਮਾਜਬਣ ਦਿੰਦਾ, ਉਹ ਮਰ ਮਰਤੇ ਬੈਠੇ। ਅੱਜ ਸਾਡੇ ਪੰਜਾਬ ਦੇ ਵਿੱਚੋਂ 3 ਨਾਕਿਆਂ ਦੇ ਵਿੱਚ ਸਾਡੇ ਜਿਹੜੇ ਆਗੂ ਗਏ ਆ, ਕੁਝ ਜਿਹੜੇ ਜ਼ਿਲ੍ਹੇ ਸਾਡੇ ਇੱਥੇ ਗਏ ਨੇ। ਇਤਿਹਾਸ ਦੇ ਵਿੱਚ ਨਹੀਂ ਮੈਨੂੰ ਲੱਗਦਾ, ਇਹ ਤਾਂ ਲੋਕਾਂ ਨੇ ਨਿਰਭਰ ਕਰਨਾ ਕਿ ਲੋਕ ਹੀ ਇੰਨੇ ਤਕੜੇ ਹੋ ਜਾਣ। ਠੀਕ ਹੈ, ਕਿਸੇ ਨੂੰ ਲੱਗਦਾ ਹੋਣਾ ਵੀ ਸਿਆਸੀ ਤੌਰ 'ਤੇ ਚੰਗਾ ਹੈ, ਪਰ ਉਹ ਇੱਕ ਘਰ ਤੱਕ ਤਾਂ ਚੰਗਾ ਹੋ ਸਕਦਾ। ਲੋਕਾਂ ਲਈ ਮੈਨੂੰ ਤਾਂ ਨਜ਼ਰ ਨਹੀਂ ਦਿੰਦਾ ਲੰਮੇ ਸਮੇਂ ਦੇ ਵਿੱਚ ਵੀ ਲੋਕਾਂ ਨੂੰ ਕਿਤੇ ਆਸ ਤੋਂ ਲੈ ਕੇ ਕੋਈ ਗਲਤ ਫਹਿਮੀ ਹੋਣੀ ਹੈ, ਕਿਸੇ ਤੇ ਵਿਸ਼ਵਾਸ ਕਰਕੇ ਆਪਦਾ ਨੁਕਸਾਨ ਕਰਾਉਣਾ ਜੀ। ਤਾਂ ਅਸੀਂ ਬਹੁਤ ਧੰਨਵਾਦ ਕਰਾਂਗੇ। ਸਾਡੇ ਨਾਲ ਇਸ ਵਕਤ ਕਾਕਾ ਕੋਰੜਾ ਜੀ ਮੌਜੂਦ ਸਨ, ਜਿਹੜੇ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਤੋਂ ਨੇ। ਤਾਂ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰੀਏ। ਜਿੱਥੇ ਸਰਕਾਰ ਇੱਕ ਪਾਸੇ ਵਜ਼ੀਰ ਖਾਨ ਦਾ ਰੋਲ ਅਦਾ ਕਰ ਰਹੀ ਹੈ, ਤਾਂ ਦੂਜੇ ਪਾਸੇ ਛੋਟੇ ਸਾਹਿਬਜ਼ਾਦਿਆਂ ਦੇ ਜਿਹੜੇ ਕਿ ਲਾਲ ਬਣ ਕੇ ਖੜੇ ਨੇ, ਜਿਹੜੇ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਬਣ ਕੇ ਖੜੇ ਨੇ ਪੰਜਾਬ ਦੇ ਲੋਕ। ਤਾਂ ਅੱਜ ਜੀਰੇ ਦੀ ਧਰਤੀ ਤੇ ਬੈਠੇ ਆ, ਤਾਂ ਗੱਲਬਾਤ ਜੀਰੇ ਦੀ ਧਰਤੀ ਤੋਂ ਹੋਏਗੀ। ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਨਿੰਦੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। 4-5 ਦਿਨਾਂ ਦਾ ਜਿਹੜਾ ਸਰਕਾਰ ਨੇ ਭੁਲੇਖਾ ਪਾ ਲਿਆ ਮਨ ਦੇ ਵਿੱਚ ਵੀ ਲੋਕਾਂ ਤੇ ਦਹਿਸ਼ਤ ਪਾ ਕੇ ਕੋਰਟ ਦਾ ਸਹਾਰਾ ਲੈ ਕੇ ਵੀ ਇਹ ਫੈਕਟਰੀ ਚਲਵਾ ਦਿਆਂਗੇ। ਆਟੋਮੈਟਿਕ ਸੀ ਲੋਕਾਂ ਨੂੰ ਫੈਸਲਾ ਲੈਣਾ ਪਿਆ ਬਈ ਆਪਣਾ ਦਾ ਇਲਾਕੇ ਦੇ ਵਿੱਚ ਜਿੰਨਾ ਉਹਨਾਂ ਨੇ ਇੱਥੋਂ ਫੈਕਟਰੀ ਨੇ ਪਾਣੀ ਸਿੱਟਿਆ ਥੱਲੇ, ਇਹ ਤਾਂ ਪੀਣ ਯੋਗ ਵੀ ਨਹੀਂ ਰਹਿਣਾ। ਫਸਲਾਂ ਵਾਲੀ ਤਾਂ ਵੱਖਰੀ ਗੱਲ, ਪੀਣ ਯੋਗ ਨਹੀਂ ਰਹਿਣਾ। ਕੋਰਟ 'ਚ ਚਲਿਆ ਗਿਆ ਮਸਲਾ। ਪਹਿਲਾਂ 5 ਕਰੋੜ ਰੁਪਏ ਦੀ ਗੱਲ ਕਹੀ ਵੀ ਦੇਖੋ ਗੱਲ ਸੋਡੀ ਹੈ, ਸਾਨੂੰ ਬਾਅਦ ਦੀ ਸਜ਼ਾ ਦੀ ਜਾਂਦੀ ਹੈ। ਕੀ ਜਿਹੜਾ ਪੰਜਾਬ ਦਾ ਖਜ਼ਾਨਾ ਉਹ ਇਕੱਲੇ ਭਗਵੰਤ ਮਾਨ ਦਾ? ਉਹ ਇਹ ਕਹਿ ਵੀ ਪੰਜਾਬ ਦੇ ਲੋਕ ਮੰਗ ਕਰ ਰਹੇ ਨੇ ਵੀ ਇਹ ਜ਼ਹਿਰੀਲੀ ਫੈਕਟਰੀ ਨਹੀਂ ਲੱਗਣੀ ਚਾਹੀਦੀ, ਪਾਣੀ ਖਰਾਬ ਕਰ ਰਹੀ ਹੈ। ਕੋਰਟ ਦੇ ਵਿੱਚ ਜਾ ਕੇ ਸਰਕਾਰ ਨੇ ਰੱਖਣਾ ਸੀ। ਸਰਕਾਰ ਨੇ ਸਮਾਂ ਪੱਖ ਰੱਖਣ ਦੀ ਬਜਾਏ ਮਲਹੋਤਰੇ ਦੀ ਹਮਾਇਤ ਕਰਕੇ ਉਹਦਾ ਪੱਖ ਰੱਖਿਆ। ਕੀ ਲੱਗਦਾ ਵੀ ਜਿਹੜੀ ਆਮ ਲੋਕਾਂ ਦੀ ਸਰਕਾਰ ਸੀ ਉਹ ਹੁਣ ਖਾਸ ਬਣ ਗਈ ਹੈ? ਮੈਂ ਕਹਿੰਦਾ ਹੁਣ ਤਾਂ ਕੁਝ ਵੀ ਕਹਿ ਲਓ ਨੂੰ, ਕਿਉਂਕਿ ਦੇਖ ਲਿਆ ਅਸੀਂ ਤਾਂ। ਜਿਹੇ ਜਿਹਾ ਹਾਲਾਤਾਂ, ਜਿਹੇ ਜੀ ਧਰਤੀ ਅਸੀਂ ਜ਼ਹਿਰੀਲੀ ਕਰ ਲਈ,
क्योंकि ਜਿਹੇ ਜਿਹੀਆਂ ਦਵਾਈਆਂ ਪਾਈਆਂ, ਜਿਹੇ ਜਿਹੀਆਂ ਸਾਨੂੰ ਬੀਜ ਦਿੱਤੇ ਨੇ ਐਗਰੀਕਲਚਰ ਨੇ, ਸਾਨੂੰ ਲਿਆਈ ਇੱਥੋਂ ਤੱਕ ਦਿੱਤਾ ਕਿ ਸਾਰਾ ਕੁਝ ਜ਼ਹਿਰੀਲਾ ਹੈ। ਆਉਣ ਵਾਲੇ ਦਿਨਾਂ ਦੇ ਵਿੱਚ ਸਾਨੂੰ ਤਾਂ ਇਹ ਵੀ ਕਹਿੰਦੇ ਨੇ ਤੁਹਾਡੀ ਕਣਕ ਜ਼ਹਿਰੀਲੀ ਹੈ, ਤੁਹਾਡਾ ਝੋਨਾ ਜ਼ਹਿਰੀਲਾ ਹੈ, ਤੁਹਾਡਾ ਨਰਮਾ ਜ਼ਹਿਰੀਲਾ ਹੈ। ਨਰਮੇ ਦਾ ਤਾਂ ਇਹ ਰਿਪੋਰਟ ਆ ਗਿਆ ਵੀ ਜੇ ਤੁਸੀਂ ਨਰਮੇ ਦਾ ਪਾਓਗੇ ਤਾਂ ਤੁਹਾਡੇ ਤਾਂ ਖੁਰਕ ਸ਼ੁਰੂ ਹੋਣ ਲੱਗ ਜਾਣੀ ਹੈ ਜੀ। ਨਹੀਂ ਇਹਦੇ ਵਿੱਚ ਇੰਨਾ ਗਿਆ ਜਾਣੇ ਸਾਡੇ ਕੋਲੇ ਫਸਲ ਕਿਹੜੀ ਰਹਿ ਗਈ ਹੈ ਫਿਰ। ਜੀਰੇ ਦੇ ਵਿੱਚ ਤੁਸੀਂ ਦੇਖਿਆ ਕਿ ਸਾਡੇ ਕਿਸਾਨਾਂ ਦੀਆਂ ਬਾਹਾਂ ਤੋੜਤੀਆਂ, ਗੱਡੀਆਂ ਭੰਨਤੀਆਂ, ਹਵਾ ਕੱਢਤੀ ਹੈ। ਚਲੋ ਇਹ ਜਿਹਾ ਸਰਕਾਰਾਂ ਕਰਦੀਆਂ ਹੁੰਦੀਆਂ। ਪੰਜਾਬ ਪੁਲਿਸ ਆ, ਉਹ ਪੰਜਾਬ ਦੇ ਪੁੱਤ ਹੀ ਨੇ, ਪੰਜਾਬ ਦੇ ਘਰਾਂ ਦੇ ਵਿੱਚ ਹੀ ਜੰਮੇ ਜਾਏ ਨੇ। ਉਹਨਾਂ ਦੇ ਘਰ ਤੱਕ ਕੀ ਇਹ ਸੇਕ ਆ ਜਿਹੜਾ ਪਹੁੰਚ ਨਹੀਂ ਰਿਹਾ, ਤਾਂ ਕਰਕੇ ਉਹ ਬੈਰੀਗੇਟਿੰਗ ਕਰ ਰਹੀ ਆ, ਤਾਂ ਕਰਕੇ ਉਹ ਜਿਹੜੇ ਕਿ ਇੱਥੇ ਸਰਕਾਰੀ ਬੱਸਾਂ, ਰੋਡਵੇਜ਼ ਦੀਆਂ ਬੱਸਾਂ ਲਗਾਈਆਂ ਗਈਆਂ ਨੇ, ਤਾਂ ਕਰਕੇ ਲੋਕਾਂ ਨੂੰ ਰੋਕਿਆ ਜਾ ਰਿਹਾ। ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ, ਤਾਂ ਇਹ ਗੁਰਬਾਣੀ ਦੀਆਂ ਤੁਕਾਂ ਨੇ। ਜਦੋਂ ਅਸੀਂ ਪੜ੍ਹਦੇ ਹਾਂ ਤਾਂ ਉਦੋਂ ਉਸ ਦੇ ਵਿੱਚ ਉਸ ਦੇ ਅਰਥ ਨਿਕਲਦੇ ਨੇ ਕਿ ਜਿਹੜਾ ਹਵਾ ਗੀ ਉਹ ਸਾਡਾ ਗੁਰੂ ਆ, ਤੇ ਜਿਹੜਾ ਪਾਣੀ ਆ ਉਹ ਸਾਡਾ ਪਿਤਾ ਗਾ, ਤੇ ਜਿਹੜੀ ਧਰਤੀ ਆ ਉਹ ਸਾਡੀ ਮਾਤਾ ਗੀ। ਤਾਂ ਸ਼ਾਇਦ ਕਿਤੇ ਨਾ ਕਿਤੇ ਜਾ ਕੇ ਜਿਹੜੀਆਂ ਸਰਕਾਰਾਂ ਨੇ ਪਾਣੀ ਨੂੰ ਵੀ ਦੂਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ, ਤੇ ਸਾਡੀ ਜਿਹੜੀ ਧਰਤੀ ਆ ਉਸ ਨੂੰ ਬੰਜਰ ਬਣਾਉਣ ਦੀ ਗੱਲ ਕਰ ਰਹੀਆਂ ਨੇ। ਤਾਂ ਅਸੀਂ ਜੀਰਾ ਦੇ ਵਿੱਚ ਬੈਠੇ ਹਾਂ। ਪਿਛਲੇ ਦਿਨਾਂ ਦੇ ਦੌਰਾਨ ਜਿਹੜਾ ਕਿ ਜੀਰੇ ਦੇ ਵਿੱਚ ਲਾਠੀ ਚਾਰਜ ਹੁੰਦਾ, ਜੀਰੇ ਦੇ ਲੋਕ ਦਬਾਇਆ ਜਾਂਦਾ, ਜੀਰੇ ਦੇ ਲੋਕਾਂ ਨੂੰ ਭਜਾਇਆ ਜਾਂਦਾ। ਤਾਂ ਅਸੀਂ ਅੱਜ ਉਸੇ ਫੈਕਟਰੀ ਦੇ ਸਾਹਮਣੇ ਬੈਠੇ ਹਾਂ। ਸੇਮ ਦਿੱਲੀ ਦਾ ਜਿਹੜਾ ਮੋੜ ਹੈਗਾ ਉਹ ਬਣਿਆ ਹੋਇਆ ਗਾ। ਤਾਂ ਅਸੀਂ ਗੱਲਬਾਤ ਕਰਾਂਗੇ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਕਾਕਾ ਕੋ ਨੇ, ਤਾਂ ਅਸੀਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਜੀ। ਬਹੁਤ ਬਹੁਤ ਸਵਾਗਤ ਆ। ਧੰਨਵਾਦ ਜੀ। ਅਸੀਂ ਅੱਜ ਮੈਂ ਕਾਕਾ ਸਿੰਘ ਕੋਰਡਾ, ਸੂਬਾ ਜਰਨਲ ਸਕੱਤਰ ਭਾਰਤੀ ਕਿਸਾਨ ਏਕਤਾ ਸਿੱਧੂਪੁਰ। ਅੱਜ ਸਾਡੀ ਇੱਥੇ ਇਕੱਲੀ ਜਥੇਬੰਦੀ ਨਹੀਂ ਆਈ। ਕੁਛ ਜਿਹੜੇ ਸਾਡੀਆਂ ਪਿੰਡ ਕਾਈਆਂ ਨੇ, ਲੋਕਲ ਲੜ ਰਹੀਆਂ ਨੇ 5.5 ਮਹੀਨਿਆਂ ਤੋਂ ਹੀ। ਇਹ ਤਾਂ 4-5 ਦਿਨਾਂ ਦਾ ਜਿਹੜਾ ਸਰਕਾਰ ਨੇ ਭੁਲੇਖਾ ਪਾ ਲਿਆ ਮਨ ਦੇ ਵਿੱਚ ਵੀ ਲੋਕਾਂ ਤੇ ਦਹਿਸ਼ਤ ਪਾ ਕੇ ਸਹਾਰਾ ਲੈ ਕੇ ਵੀ ਇਹ ਫੈਕਟਰੀ ਚਲਵਾ ਦਿਆਂਗੇ। ਉਹ ਜਬਰ ਕੀਤਾ ਉਹਨਾਂ ਨੇ। ਲੋਕਾਂ ਦੇ ਵਿੱਚ ਅਸੂਲੀ ਸੀਗਾ, ਕਿਉਂਕਿ ਜਦੋਂ ਵੱਡਾ ਕੁਝ ਇਤਿਹਾਸ ਰਚਿਆ ਹੋਵੇ, ਵੱਡੀ ਮੂਵਮੈਂਟ ਲੜੀ ਹੋਵੇ, ਜਿੱਤੀ ਹੋਵੇ, ਤਾਂ ਜਦੋਂ ਪ੍ਰਧਾਨ ਮੰਤਰੀ ਨਾਲ ਲੋਕ ਮੱਥਾ ਲਾ ਕੇ ਕਾਨੂੰਨ ਰੱਦ ਕਰਵਾ ਜਾਣ ਤਾਂ ਫਿਰ ਉਹਨੂੰ ਪੰਜਾਬ ਦੀਆਂ ਸਟੇਟ ਦੀਆਂ ਛੋਟੀਆਂ ਮੰਗਾਂ, ਭਾਵੇਂ ਮੰਗ ਵੱਡੀ ਹੋਵੇ ਪਰ ਛੋਟੀਆਂ ਲੱਗਣ ਲੱਗ ਜਾਂਦੀਆਂ। ਉਹਦੇ ਵਿੱਚੋਂ ਸਰ ਨੇ ਉਹਨਾਂ ਵਾਲੀ ਤਾਕਤ ਵਰਤਣ ਦੀ ਕੋਸ਼ਿਸ਼ ਕੀਤੀ ਤੇ ਲੋਕਾਂ ਨੂੰ ਉਹ ਦਿਸਦਾ ਸੀ ਸਾਰਾ ਕੁਝ ਵੀ ਅਸੀਂ ਜੇ ਪੰਜਾਬ ਤੇ ਜਿਹੜੇ ਖੱਟਰ ਦੇ ਮੁੱਖ ਮੰਤਰੀ ਹਰਿਆਣਾ ਵਾਲੇ ਦੇ ਬਿਆਨ ਸੀ, ਬੀਜੇਪੀ ਦੇ ਐਡੀਸਲ ਦੇ ਬਿਆਨ ਸੀ, ਉਹਨਾਂ ਦੇ ਬਾਵਜੂਦ ਲੋਕਾਂ ਨੇ ਜੋ ਆਪਦਾ ਨਿਸ਼ਾਨਾ ਮਿਥਿਆ ਸੀ ਉੱਥੇ ਪਹੁੰਚ ਗਈ ਸੀ। ਤਾਂ ਇੱਧਰ ਜਿਹੜੀ ਮੰਗ ਲੋਕਲ 40-45 ਪਿੰਡਾਂ ਨੇ ਆਪਦੀ ਇਕਾਈਆਂ ਬਣਾ ਕੇ ਵਿਚਾਰ ਕਰਕੇ ਜੋ ਇੱਥੇ ਗੁਰੂ ਘਰ ਦੇ ਵਿੱਚ ਨਲਕਾ ਲਾਇਆ ਗਿਆ ਉਹਦੇ ਵਿੱਚੋਂ ਜਿਹੜਾ ਪਾਣੀ ਜ਼ਹਿਰੀਲਾ ਨਿਕਲਿਆ, ਤਾਂ ਜ਼ਹਿਰੀਲਾ ਨਿਕਲ ਕੇ ਆਟੋਮੈਟਿਕ ਸੀ ਲੋਕਾਂ ਨੂੰ ਫੈਸਲਾ ਲੈਣਾ ਪਿਆ ਬਈ ਆਪਣਾ ਦਾ ਇਲਾਕੇ ਦੇ ਵਿੱਚ ਜਿੰਨਾ ਉਹਨਾਂ ਇੱਥੋਂ ਫੈਕਟਰੀ ਨਹੀਂ ਸਿੱਟਿਆ ਥੱਲੇ, ਤਾਂ ਪੀਣ ਯੋਗ ਵੀ ਨਹੀਂ ਰਹਿਣਾ। ਫਲਾਂ ਵਾਲੀ ਤਾਂ ਗੱਲ ਪੀਣ ਯੋਗ ਨਹੀਂ ਰਹਿਣਾ, ਗਾਹਾਂ ਸਾਨੂੰ ਪੀਣ ਯੋਗ ਨਹੀਂ ਰਹਿਣਾ, ਸਾਡੇ ਉਹਨਾਂ ਹੋਣਾ। ਤਾਂ ਉਹਦੇ ਵਿੱਚੋਂ ਕਮੇਟੀ ਨੇ ਫੈਸਲਾ ਕਰ ਲਿਆ ਬਈ ਇਹਦੇ ਰੋਸ ਦੇ ਵਜੋਂ ਵੀ ਆਹ ਜਿਹੜਾ ਨੁਕਸਾਨ ਹੈ ਤੁਸੀਂ ਇਹਦਾ ਨੁਕਸਾਨ ਦਾ ਮਾਜਵਾ ਦਿਓ, ਇਹਦਾ ਕੋਈ ਇਲਾਜ ਕਰੋ। ਸਰਕਾਰ ਨੇ ਕੁਛ ਨਹੀਂ ਇਹਨਾਂ ਕੰਨੀ ਗੱਲ ਕੀਤੀ। 5:30 ਕੋਈ ਇਹਨਾਂ ਦੀ ਮੀਟਿੰਗ ਨਹੀਂ ਵੀ ਬੈਠੇ ਤਾਂ ਬੈਠੇ ਰਹਿਣ ਦਿਓ। ਤਾਂ ਹੁਣ ਜਦੋਂ ਜਾ ਕੇ ਫਿਰ ਇਹਨਾਂ ਨੇ ਦੇਖਿਆ ਵੀ ਹੁਣ ਸਿੱਧੇ ਸਾਸੀ ਠਾਉਣੇ ਜਾਂ ਅਸੀਂ